ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖ ਪੰਜਾਬ ਟੀਵੀ ਨਾਲ ਜੁੜੇ ਦਰਸ਼ਕਾਂ ਨੂੰ ਦੱਸਦੇ ਜਾਈਏ ਕਿ ਅਸੀਂ ਇਸ ਵੇਲੇ ਮੌਜੂਦ ਹਾਂ ਗੁਰੂ ਨਾਨਕ ਸਾਹਿਬ ਦੀ ਜਨਮ ਭੂਮੀ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ। ਨਾਨਕ ਨੀਵਾਂ ਜੋ ਚਲੇ ਲਗੇ ਨਾ ਤੱਤੀ ਪਾਓ। ਜੀ ਦੋਸਤੋ, ਮੈਂ ਤੁਹਾਡਾ ਆਪਣਾ ਸੱਜਣ ਸੱਕ ਪੰਜਾਬੀ, ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਅਸੀਂ ਅੱਜ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਨਕਾਣਾ ਸਾਹਿਬ, ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਹੋਰਾਂ ਦਾ ਜਨਮ ਹੋਇਆ। ਔਰ ਤੁਹਾਨੂੰ ਸਿੱਖ ਇਤਿਹਾਸ ਬਾਰੇ ਔਰ ਇਸ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦੇਵਾਂਗੇ। ਗੁਰਦੁਆਰਾ ਮਰਿਆਦਾ ਅਨੁਸਾਰ ਹੱਥ ਪੈਰ ਧੋ ਅਤੇ ਸਿਰ ਢੱਕ ਕੇ ਜਾਇਆ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਜੀਵਨ ਦੀ। 15ਵੀਂ ਸਦੀ ਵਿੱਚ ਪੈਦਾ ਹੋਣ ਵਾਲਾ ਇਹ ਧਰਮ ਰੱਬ ਦੇ ਇੱਕ ਹੋਣ 'ਤੇ ਯਕੀਨ ਰੱਖਦਾ ਹੈ ਅਤੇ ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਦਾ ਹੈ। ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੌਜੂਦਾ ਗੁਰੂ ਮੰਨਿਆ ਜਾਂਦਾ ਹੈ। ਸਿੱਖ ਧਰਮ ਨੂੰ ਮੰਨਣ ਵਾਲੇ ਪਾਕਿਸਤਾਨ, ਭਾਰਤ ਅਤੇ ਪੂਰੀ ਦੁਨੀਆ ਵਿੱਚ ਪਾਏ ਜਾਂਦੇ ਹਨ। ਸਿੱਖ ਧਰਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਤੋਂ ਹੋਈ। ਗੁਰੂ ਸਾਹਿਬ ਦਾ ਜਨਮ 1469 ਵਿੱਚ ਰਾਏ ਭੋਏ ਦੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਪਿਤਾ ਕਲਿਆਣ ਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ, ਜੋ ਕਿ ਦੋਵੇਂ ਹਿੰਦੂ ਸਨ। ਕਿਹਾ ਜਾਂਦਾ ਹੈ ਕਿ ਨਾਨਕ ਨੇ ਏਸ਼ੀਆ ਭਰ ਵਿੱਚ ਦੂਰ ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਂਕਾਰ ਇੱਕ ਰੱਬ ਦਾ ਸੰਦੇਸ਼ ਸਿਖਾਇਆ। ਇਹ ਤੁਸੀਂ ਫੋਟੋ ਦੇਖ ਰਹੇ ਹੋ ਤੇ ਗੁਰੂ ਨਾਨਕ ਦੇਵ ਹੋਰਾਂ ਦੀ, ਤੇ ਨਾਲ ਭਾਈ ਮਰਦਾਨਾ ਜੀ। ਤੇ ਰਬਾਬ ਸਿੱਖ ਧਰਮ ਦੇ ਵਿੱਚ ਉੱਥੋਂ ਸ਼ੁਰੂ ਹੋਈ ਹੈ। ਮਤਲਬ ਇਹ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ। ਇਹ ਨਾਲ ਫੋਟੋ ਲੱਗੀ ਹੈ ਭਾਈ ਬਾਲਾ ਜੀ ਦੀ। ਤਸਵੀਰ ਖਿਆਲੀ ਖਿਆਲੀ ਨੇ ਇਹ ਜਿਹੜੇ ਹੈ ਗੁਰਦੁਆਰੇ ਗ੍ਰੰਥ ਸਾਹਿਬ ਅਗੇ ਮੇਰਾ ਸਾਹਿਬ ਇਹ ਖਿਆਲੀ ਨੇ ਲੋਕਾਂ ਨੂੰ ਤੇਰੇ ਵਰਗੇ ਕਿਸੇ ਦਿਲ ਪਿਆਰ ਹੋ ਕੇ ਚੀਜ਼ ਬਣਾਉਣੇ ਅੰਦਰ ਅਜ਼ੇਨ ਬੈਗ ਬਣਾਇਆ ਲੋਕਾਂ ਨੇ। ਇਹ ਕਹਿੰਦਾ ਬਸ਼ੀਰ ਰਹਿੰਦਾ ਸੀ 140-45 ਸਾਲ ਪਹਿਲੇ ਇਹ ਕੋਨੇ ਬਣਾਇਆ ਸੀ। ਬੜਾ ਅੱਛਾ ਬੰਦਾ ਸੀ, ਮੈਨੂੰ ਮਿਲਿਆ ਸੀ। ਹੁਣ ਬਹੁਤ ਜ਼ਿਆਦਾ ਜਨ ਦੇ ਬਹੁਤ ਅੱਛਾ ਬੰਦਾ ਸੀ। ਗੁਰੂ ਸਾਹਿਬ ਦੀ ਹਰ ਸਾਖੀ ਵਿੱਚ ਸੰਸਾਰ ਨੂੰ ਸੱਚ ਦੀ ਸਿੱਖਿਆ ਮਿਲਦੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪ੍ਰਚਾਰ ਦੌਰਾ ਖਤਮ ਕੀਤਾ ਤਾਂ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਅਤੇ ਗੁਰਗੱਦੀ ਭਾਈ ਲਹਿਣਾ ਦਾਸ ਨੂੰ ਸੌਂਪ ਦਿੱਤੀ। ਗੁਰੂ ਸਾਹਿਬ ਦੇ ਸ਼ਬਦ 974 ਕਾਵਿਕ ਬਾਣੀ ਦੇ ਰੂਪ ਵਿੱਚ ਦਰਜ ਹਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਪਰਿਵਾਰ ਦੇ ਪੁਜਾਰੀ ਹਰਦਿਆਲ ਨੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਦੇਖਿਆ ਤਾਂ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਜਨਮ ਪੱਤਰੀ ਦੱਸਦੇ ਹੋਏ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਉਸ ਦਾ ਗੁਣਗਾਨ ਕਰਨਗੇ ਅਤੇ ਅਜਿਹਾ ਹੀ ਹੋਇਆ। ਸਿੱਖਾਂ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ ਵੀ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹਨ। ਸਿੱਖਾਂ ਦੀ ਧਾਰਮਿਕ ਕਿਤਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂਆਂ, ਮੁਸਲਿਮ ਸੂਫੀ ਸੰਤਾਂ ਅਤੇ ਹਿੰਦੂ ਭਗਤਾਂ ਦੀ ਬਾਣੀ ਦਰਜ ਹੈ। ਸਿੱਖ ਮਤਲਬ ਸਿੱਖ ਲੋ ਆਪਾਂ ਸਿੱਖ ਨਹੀਂ ਪਹੁੰਚ ਬੜੀ ਮੁਸ਼ਕਲ। ਜੇ ਕੁਝ ਸਿੱਖ ਲਿਆ ਤੇ ਬਾਬੇ ਗੁਰੂ ਨਾਨਕ ਨੇ ਇਨਸਾਨੀਅਤ ਦੀ ਧਰਤੀ ਤੇ 4 ਦਰਵਾਜ਼ੇ ਰੱਖੇ ਨੇ ਕਰਦੇ ਦੋ ਗੁਰਦੁਆਰੇ 4 ਦਰਵਾਜ਼ੇ 4 ਮਤਲਬ ਮੱਥੇ ਖੋਲ੍ਹਣ ਨੂੰ ਕੋਈ ਪਾਬੰਦੀ ਨਹੀਂ। ਸਾਨੂੰ ਉਸ ਚੀਜ਼ ਦੇ ਨਹੀਂ ਅਸੀਂ ਰੱਬ ਕੋਲ ਮੰਗਦੇ ਮੈਨੂੰ ਆਹ ਦੇ ਦੇ ਮੈਨੂੰ ਆਹ ਦੇਣਾ। ਰੱਬ ਹਰ ਚੀਜ਼ ਦਿੰਦਾ। ਜੇ ਅਸੀਂ ਰੱਬ ਨੂੰ ਬੁਲਾਏ ਰੱਬ ਨੂੰ ਮੰਗੇ ਤੇ ਉਹ ਰੱਬ ਸਾਡੇ ਕੋਲ ਆਏਗਾ ਤੇ ਮਗਰ ਹਰ ਚੀਜ਼ ਆਣੀ। ਸਾਡਾ ਇੱਕ ਬੰਦੇ ਦੇ ਹੈਰਸ ਹੁੰਦਾ, ਉਹ ਕਿਸੇ ਨੇ ਅੱਛੇ ਕੱਪੜੇ ਪਾ ਕੇ ਅਸੀਂ ਖੁਸ਼ ਨਹੀਂ ਹੁੰਦੇ, ਕਿਸੇ ਦੇ ਦੁੱਖ ਆਵੇ ਅਸੀਂ ਖੁਸ਼ ਹੁੰਦੇ। ਕਿ ਚੀਜ਼ ਇਹ ਕਿ ਅਸੀਂ ਹਰ ਇਨਸਾਨ ਵੇਖ ਕੇ ਖੁਸ਼ ਹੋਈ, ਜਿਹਦੀ ਕਮਜ਼ੋਰੀ ਉਹਨੇ ਕਮਜ਼ੋਰੀ ਦੂਰ ਕਰੀ। ਬਾਬਾ ਗੁਰੂ ਨਾਨਕ ਲੰਗਰ ਚਲਾਇਆ ਇਸੇ ਮਕਸਦ ਵਾਸਤੇ ਕਿ ਬਾਬਾ ਜੀ ਇੱਥੋਂ ਚਲੇ ਗਏ 20 ਰੁਪਏ ਲੈ ਕੇ ਤੇ ਸ਼ੇਖਪੁਰ ਸੱਚੇ ਸੌਦ ਚਲੇ ਗਏ। ਉੱਥੇ ਸਾਧੂ ਸਨ ਮਹਾਨ ਬੈਠੇ ਸਨ। ਨੰਗੇ ਬੁੱਕੇ ਉਹਨਾਂ ਕੋਲ ਪੁੱਛਿਆ ਭਾਈ ਸਾਹਿਬ ਤੁਸੀਂ ਕੀ ਕਰਦੇ ਹੋ? ਸਾਧੂ ਸਨ ਰੱਬ ਦੇ ਨੇਕ ਲੋਕ ਉਹਨੂੰ ਕਹਿੰਦੇ ਨੇ।
तो उन्हें कभी कई चेर के भुखे वो फिर चूरका ने चला गया उस वक्त चूरका ने चल गया 19 रुपये सौदा लिया 1 रुपये गड्ढे ने उदू गड्ढे होंगे सन बेलों की तो गड्ढे ने दिता गया लंगर चलाया उनके लंगर मकसद मेरे है कि जिन्नी भी खुदा ने मखलूक के सब आके खा ले लंगर 3 चीज़ा बंद की थी गुरु साहब ने गोश्त आंडा मछली ये चीज़ा नहीं खानी ਇਹਦੇ ਨਾਲ ਫਿਰਕਾ ਪਰਸੇ ਬਣੇ ਮੁਸਲਮਾਨ ਨੇ ਆ ਕੇ ਉਸ ਪਲੇਟ 'ਚ ਖਾਵੇ ਧੋ ਕੇ ਮੈਂ ਵੀ ਖਾਵਾਂ ਧੋ ਕੇ ਈਸਾਈ ਵੀ ਖਾ ਸਕਦੇ ਯਹੂਦੀ ਵੀ ਖਾ ਸਕਦੇ ਤੇ ਇਸ ਚੀਜ਼ ਦੀ ਸਾਨੂੰ ਨਫ਼ਰਤ ਨਹੀਂ ਗੁਰੂ ਨਾਨਕ ਮਹਾਰਾਜ ਹਿੰਦੂ ਦੇ ਘਰ ਪੈਦਾ ਹੋਇਆ ਲੇਕਿਨ ਉਹਦੇ 4 ਜ਼ਾਤਾਂ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ 4 ਜ਼ਾਤਾਂ ਨੇ 4 ਜ਼ਾਤਾਂ 2 ਵੱਡੇ ਜ਼ਾਤ ਜਿਹੜੇ ਕਿ ਖੱਤਰੀ ਬ੍ਰਾਹਮਣ ਇਹ ਆਪਣੇ ਆਪ ਨੂੰ ਉੱਚਾ ਖਾਉਂਦੇ ਨੇ ਤੇ ਉਹ ਕਹਿੰਦੇ ਅਸੀਂ ਉੱਚੇ ਜ਼ਾਤੇ ਹਾਂ ਜਿਹੜੇ ਸ਼ੂਦਰ ਨੇ ਇਹ ਸਾਡੇ ਨਾਲ ਕਪੜਾ ਵੀ ਨਾ ਲਾਗੇ ऐसे पलीत हो जाऊँगा उन्होंने गुरु नानक कि रब वालों सारे मैसेज एक है इंसान बनो सब उस मालिक ने पैदा किया वो हो हर चीज़ हुई तुम क्यों ये करते हो बाबा जी ने ये चीज़ ना माने कि ये चीज़ मैं ना माने फिर क्या बंद में एक रब है वो सारे देगा वो सारे जो वसता वो लंगर भी सारे मिले तो जिस तरह थोड़े इस्लाम मदूरी रसूल पाक के सुन्नत ने उस तरह साढ़े गुरु की मर्यादा है मर्यादा मतलब हाथ पैर धो के कुलूली करके मर्दा कपड़ा रखेगा औरतों ने कपड़ा होता कोई नहीं कहे कि तू कौन है कौन नहीं दवा हर कोई मंग सकता सच्चे दिल ने हर दे पूरे होंगे ये नहीं कि वो सिखता गुरु है ना सिखने मतलब सिख लो आप सिखना ही गुरु सारे साझा से 4 दरवाजे बनाए से दावा नहीं कर सकते गुरु ग्रंथ साहब किताबें सारे जो मुसलमान बैठे ने बाबा फरीद शकरगंज थे कबीर भगत उठ परिदा उसा सुबह नमाज गुजार जो सरसाए 99 सो सर का पतार परिदा बोरियांदा बालाकार गुस्सा मनाटा पाले सब बाबा फरीद ने अपनी जिंदगी जो बाल के चावल खा देने कुछ सड़के वाला चीज़ नहीं खाती असी तो चस्के वाले हैं आज कढ़ाई खाने परसों कबाब खाने आ खाने नहीं जे मन नू मारना जे अपने आप को अल्लाह ताला तो पहुँचाना तो रुखे सुखे खा के ठंडा पानी पियो फिर मज़ा आएगा लेकिन वो वैसे कितना दुनियावी लोग आसी तो हर चस्के चाह कर रहे हैं हर चीज़ कर रहे हैं जना चेर चीज़ ख़त्म ना करी उन्हें चेर रब नू मिलना बड़ा मुश्किल है हर चीज़ दुनिया तो बाहरों मिलेगी तो रब नू मिलना अंदरों वो किमें मिलेगा कि असी मैनू ख़त्म करिए अज ही करिए या अल्लाह ताला सब कुछ तू देता असी जो अच्छा दिन आ जाएगा वो खुशी आएगी खुदा नू भुल जाते कहीं है नहीं लेकिन है हर वक्त नू चेते करो वो तुसी इस्लाम मज़हब वाले कहने के ज़ारे ज़ारे जो मौजूद है साढ़ा गुरु साहब कहते कि अंग संग है हर वक्त नाल है लेकिन एक जगह ते जिक्र आंदा कि रब साढ़े तो वक्त नहीं अल्लाह ताला साढ़े तो वक्त नहीं लेकिन साढ़े को मिलने वाले आखे दुनिया में आखे है ना असं एक दूजे मिल सकते रब नू मिलने वाला वो तो आ जान जदों साढ़े अंदर मैं ख़त्म होवे इंसानन पासे जाइए फिर गुरु साहब ने ज़्यादा जिक्र किया गुरु नानक महाराज 5वें गुरु ने बाई प्रापत मनुगते हो रहा को मैंने मिलन के तेरे बरिया ये इंसाना तेन रब ने इंसान बनाया ते तेरे हुण वारी है कि रब नू मिलने दी इत्थे इंसान बनने विच तेरी वारी है जे ए तू नहीं कीता तेरा कोई फायदा नहीं जे तू रब नू मिले है ते तू जन्नत तू मिलने उत्ते तैयार नहीं है जन्नत कसी कही गया मुसलमान कही मेरे वास्ते जन्नत है सिख आवे हिंदू के ना जन्नत मिलना माला नाल जन्नत मिलना गुण नाल जन्नत मिलना अंदर सच्चाई नाल जन्नत मिलेगा इवें जन्नत नहीं मिलता कि मैं बस सिखा मैं गुरुद्वारे मेरे वर्गे 100 वर्गे मथे रगड़ो मैं ना जन्नत मिला माल ना जन्नत मिला सच्चाई ना ईमानदारी ना खुदा ने मखलूक ने प्यार करना असी प्यार दूजे पासे ले जाते तो ये चीज़ा साड़ी बाबा गुरु नानक गए सी मैं तो टाइम ज़्यादा ना लो खाने काबे गए सी उस मौलवी साहब कहते सी कि रब खाने काबे बैठा है तो उन्होंने बाबा गुरु नानक रब ने भेजा जा उन्होंने मौलवी ने समझा मौलवी का नाम से रुकन दिन तो उन्हें जब हो गया बाबा नानक एक डेढ़ का टाइम से आके जाके मगे इस पासे सौ गया जब तो सौ गया ना उन्हें फिर उस पासे की थी मौलवी साहब आ गया मौलवी साहब आ गया गुस्सा जी एक काफर है एक क्यों इस पासे पैर की थी मेरे खुदाए पासे बाबे ने गया बाबा तो सुता नहीं से वो जागता से वो रबना प्यार से होता उनके बाबा जी लता ना मारे उनके बाबा जी तू इतने इस पासे मेरे खुदा है कहने मेरे पैर चुकला जिते वो ना हो जब वो पैर चुके उस वक्त मक्का फिर गया जब मक्का फिर गया बाबा जी मक्का फिर गया कहते जिते चुके से उसे रख ला कहते जगह मैंने वो दस जिते खुदा ना हो
लेकिन साढ़े को अखा नहीं हैगी, साढ़े को दिल नहीं हैगा, साढ़े को सच्चाई नहीं, साढ़े को ईमानदारी नहीं, असं खुदा नूं लभीए तो मैनूं उस जगह दस के वो तो खुदा ना हो। फिर उन्हें मनिए कि ठीक है। फिर उस तो बाद नमाज का टाइम हो गया कि चलिए बाबा जी नमाज पढ़िए। मौलवी साहब कहते हैं जमात पे आ गई, थोड़े वर्गे जमात आ गया तो नमाज पढ़ी, नमाज पढ़ने लगे तो बाबा जी पीछे खलो गया। जब पीछे खलो गए मौलवी साहब ने नमाज पढ़ी, इमाम साहब से नमाज पढ़ के जब दुआ की सलाम की कहते बाबा जी तू नमाज नहीं पढ़ी, तेरी नमाज मकरू हुई। उन्हें कहा किवें? कहूँ तेन जबरदस्त नहीं खिला रहा। इधर आ मैनू ये दस ते तेरी मकरू मेरे नहीं मकरू। मौलवी साहब ने कहना किवें? कहने तेरे घर कोड़ी सो पाई सी, वो छेरा टोवे लागे बनिया सी ते तू तेरे मन तो उस से ले उस से कि वो छेरा के टोवे डेगे ना टो कहने कून पंजाबी ते ओ कहंदा वेख्या कहने दी दूजी जमाइश वे कि नवाब साहब से ਉਹਦੇ ਕੋਲ ਪੁੱਛਿਆ ਉਹਨੇ ਕਿ ਬਾਬਾ ਜੀ ਨਹੀਂ ਸੀ मैं सी कि नवाब साहब तेरे मन काबल कदार फिरते सन कि अरबन कोले ले लाऊं कोई 4 पैसे कमा लाऊं, ਤੁਸੀਂ ਤਨ ਕਰਕੇ ਤੇ ਮੌਜੂਦ ਮਨ ਨਹੀਂ ਜਿਹੜੇ ਮਨ ਤੋਂ ਦੋਵੇਂ ਇਕੱਠੇ ਨਹੀਂ ਉਹਦੀ ਇਬਾਦਤ ਕਬੂਲ ਨਹੀਂ, ਚਾਹੇ ਉਹ ਸਿੱਖ ਹੈ ਚਾਹੇ ਮੁਸਲਮਾਨ ਹੈ ਹਿੰਦੂ ਈਸਾਈ ਹੈ, ਉਹਦੇ ਕੋਈ ਇਬਾਦਤ ਉਸ ਮਾਲਕ ਦੀ ਕਰਨੀ। दूजी गल गुरु नानक बाबा ने मुसलमान मुतालिक लिखे मुसलमान होए मुमदिल रब दे रज़ा नूं सिर मत्थे ते मने ते मुसलमान किया जांदा। मर्जी अपने नहीं करो उधर रज़ा च रहना। जदों बंदा उधर रज़ा च रहिंदा कोई भी है वो अल्लाह नूं नज़दीक है, उहदे अल्लाह दे नाल प्यार है। असीं तां हर चीज़ तड़ी ना कर रहे हैं। यही चीज़ा ने बाबे बुल्ले शाह जब गल दसी कि मंदिर हटा दे मांस हटा दे टहंदे जो कि टहंदे, लेकिन किसी इंसान का दिल ना हटाए जदे रब रहे। इतने आराम फरमा रहे सवेरे शाम को बिना कोई नहीं बोलना। कोई रब दे नेक बंदे आए हैं मैं कुछ कह नहीं सकता। ये चादरे ने रोज एक एक बदलना। ये जब बाहर कुछ हो ने छतरी ये जेरे बंदा ले जाना से बेटा ओदे दिल जाके किकनिया ना पा पते ए सुखासन स्थान है इहदे च आपां गुरु साहब आराम फरमा रहे हैं। तो बिना असीं सुबह शाम तो बिना नहीं खोल सकते, लेकिन रब दे कोई नेक बंदे आए इहदे सदके मैं खोलिया तो इन्हां नूं अल्लाह ताला खुश रखे, सारे नूं आबाद रखे, खुश रखे, मालक चढ़ी चंगा वो 10 कम स्वारते हैं। उसकी गुबर चमड़ा हड्डी गोश्त सारी चीज़ें कम होंगी। ये इंसान है जो तू रब नूं नहीं मिले तेरे की कमाए, तू फजूल है, तेरा कोई नहीं करते। जे तू उस रब नूं प्यार नहीं किया, उस रब ने मखलूक नाल प्यार नहीं किया, किसी ने मुसलमान हिंदू सिख सवाल ही नहीं है। आप सब इंसान हाँ, एक रिश्ता एक ही चीज़ फिर साढ़े बोल का यही होगा फलाना सिख फलाना यहूदी फलाना फलाना रबिल आलमीन का कुरान मजीद लिखे जो रबिल आलमीन जो सारे रबिल आलमीन सारे दे रब है ना। रबी मुस्लिम नहीं लिखे, रबी सिख नहीं लिखे, रबी ईसाई नहीं लिखे, रबी हिंदू नहीं लिखे, रबिल आलमीन पहले लिखे गया आज तो 1400 साल पहले। तो वो आलमा दे रब है, वो किसी एक फिरके का नहीं है, वो तो है जोड़ा प्यार करने वाला है, चाहे वो मुसलमान है चाहे वो सिख है हिंदू ईसाई, जोड़ा प्यार करने वाले ਜਿਹੜਾ ਉਹਦੇ ਕਦਮਾਂ ਤੇ ਜਾਣ ਉਹਦੇ ਹੈ। ਕਿਉਂ ਵਸਦਾ ਭਗਤਾਂ ਵਿੱਚ, ਵਸਦਾ ਨੇਕ ਲੋਕਾਂ ਵਿੱਚ। ਸਾਡੇ ਗੁਨਾਹਗਾਰਾਂ ਤੇ ਰਾਜ ਨਹੀਂ ਆ। ਅਸੀਂ ਭਾਵੇਂ ਜਿੰਨੇ ਮਰਜ਼ੀ ਗਏ ਬੜੀ ਦੂਰ ਹੈ। ਆ ਜਾਓ ਇੱਥੇ ਜਿਹੜੇ ਮਤਲਬ ਅੰਗਰੇਜ਼ ਤੇ ਹਿੰਦੂਆਂ ਕੋਲ ਕਬਜ਼ਾ ਸੀ ਨਾ, ਉਹਨਾਂ ਜਾਂ ਗਲਤ ਪਾਸੇ ਗਏ ਸਨ। ਬੀਬੀਆਂ ਮੇਰੇ ਨਾਲ ਗੱਲ ਨਹੀਂ ਕਰ ਸਕਦੇ ਲੇਕਿਨ ਕਰਨੀ ਪੈਂਦੀ। ਉਹ ਕਿਤੇ मतलब एक दो औरतों को छेड़िया सी ते गलत काम किया। इतने खुसरने चाहते सन ते ढोल बजते सन, बड़े गलत काम कर शराबा पींदे सन। फिर वो वास्ते 200 सिख आ गए, सिख आके ना ते उन्होंने समझाने वास्ते आए सन। तो फिर उन्होंने सारे शहीद किया। अंदर गोलियां चलियां, गोलियां चल के ना ते बंदे पुट्ठा टंग ऐसे आ गए, पुट्ठा टंग तेल तो मां के जिंदा जलाई थी। आ एक लाश है
ਆ ਵੇਖ ਬੰਦਾ ਆ ਕੇ ਗੋਲੀਆਂ ਚੱਲਦੇ ਪਏ ਇਹ ਉਹਨਾਂ ਨੇ ਬਦੌਲਤ ਅਸੀਂ पे अब तारीखी दरख्त है हाँ तरीके 102 साल हो गए कोई महीना देर होते हो तरीके ये बड़े कीमती अच्छा, तो इंग्लिश भी लिखी बेटा तुझे पढ़ना चाहो इंग्लिश भी है उसे उर्दू लिखी बेटा ਅੱਛਾ पढ़ाई सही हो ਜਿਹੜੇ ਨਰੈਣੂ ਮਹੰਤ ਨਾਲ ਲੜੇ ਸੀ ਉਹਨਾਂ ਦਾ ਨਾਂ ਕੀ ਸੀ? ਲక్ష్మణ ਸਿੰਘ। लक्ष्मण सिंह ਅੱਛਾ, ਦਰਖਤ ਦੇ ਨਾਲ ਜੰਡ ਦੇ ਨਾਲ ਪੁੱਤਰ ਲਟਕਾਇਆ ਟੰਗ ਕੇ ਤੇ ਲੋ ਲక్ష్మణ ਸਿੰਘ ਨੂੰ ਜੀਂਦਾ ਸਾੜਿਆ ਗਿਆ ਸੀ ਨਾ। ਇਹਨਾਂ ਨਾਲ ਇੱਕ ਬੱਚਾ ਵੀ ਆਇਆ ਸੀ 6-7 ਸਾਲ ਦਾ ਅੱਛਾ। ਉਹ ਵੀ ਦਾ ਮਾਂ ਪਿਓ ਨੂੰ ਕਹਿੰਦੇ ਮੈਂ ਵੀ ਸ਼ਹੀਦ ਹੋਣਾ ਪਰ ਤੂੰ ਬੱਚਾ ਹੈ ਤੂੰ ਨਾ ਕਿਵੇਂ ਜਾਣਾ ਉਹ ਫਿਰ ਅੰਦਰ ਮਾਰੀ ਬਣ ਕੇ ਦੱਸ ਜਦੋਂ ਸਾਰੇ ਸ਼ਹੀਦ ਹੋ ਗਏ ਨਾ ਉਹ ਤੋਂ ਬਾਅਦ ਉਹਨੂੰ ਪਤਾ ਨਹੀਂ ਇਹਨਾਂ ਨਾਲ ਬੱਚਾ ਵੀ ਸੀ ਤੂੰ ਜ਼ਾਲਮ ਹੁੰਦਾ ਉਹਦਾ ਮਜ਼ਹਬ ਨਹੀਂ ਹੁੰਦਾ ਉਹਨੇ ਬਾਹਰ ਕੱਢ ਕੇ ਇੱਥੇ 2 ਟੋਟੇ ਕੀਤਾ ਨਹੀਂ ਲੈ ਫਿਰ 19 ਤਾਰੀਖ ਤੋਂ ਸ਼ੁਰੂ ਹੋਈ ਸੀ 21 ਤੱਕ ਨਾ ਇੱਥੇ ਲਾਸ਼ਾਂ ਸੀ ਖੂਨ ਸੀ ਬੜੀ ਵੀ ਦਰਦੀ ਨਾਲ ਤੇਜ਼ਾਬਾਂ ਨਾਲ ਤੇ ਤਲਵਾਰਾਂ ਨਾਲ ਕੁਲਾੜੀਆਂ ਨਾਲ ਬੜੇ ਤਰ੍ਹਾਂ ਦੇ ਸ਼ਹੀਦ ਕੀਤੇ ਅੰਦਰੋਂ ਗੋਲੀਆਂ ਦੇ ਨਿਸ਼ਾਨ ਵੀ ਹੈਗੇ ਆ ਨਾ, ਅਜੇ ਵੀ ਹੈਗੇ ਨੇ। ਤੇ ਆਖਰੀ ਉਸ ਮਾਸਫੇਰੇ ਤੇ ਕਿਤੇ ਅਸੀਂ ਜਲਾਉਂਦੇ ਆ ਸਾਖ ਰੱਖ ਕੇ ਸ਼ਹੀਦਾਂ ਦੇ ਦਰਜਾ ਬਿਲਕੁਲ। ਦੋ ਮਜ਼ਮਾਂ ਦਾ ਮੈਨੂੰ ਪਤਾ ਹੈਗਾ ਅਗਰ ਹੀ ਮੈਨੂੰ ਮੁਬਾਰਕ ਹੈ ਸਾਰੇ ਕਿ ਇਹਦੇ 'ਚ ਜਾਂ ਇਸਲਾਮ ਮਜ਼ਹਬ ਸ਼ਹੀਦੀ ਦਰਜਾ ਉੱਚਾ ਜਾਂ ਆਪਣਾ ਸਿੱਖ ਮਜ਼ਹਬ ਇਹ ਉੱਚਾ ਦਰਜਾ ਇਹਨਾਂ ਕਿਉਂ ਇਹ ਜ਼ਿੰਦਾ ਨੇ ਆਪਾਂ ਇਹਦੀ ਗੱਲਾਂ ਕਰਦੇ ਨੇ 84 ਚ ਮੈਂ ਗੱਲ ਵੇਖੀ ਆਪ ਜਦੋਂ ਦਰਬਾਰ ਸਾਹਿਬ ਦੇ ਹਮਲਾ ਹੋਇਆ ਸੀ ਉਹ ਤੋਂ ਇੱਥੇ ਫਿਰ ਇੱਕ ਕੰਪਿਊਟਰ ਤੋਂ ਲੈ ਕੇ ਤੱਕ ਇੱਕ ਖੂਨ ਉਦੋਂ ਪਲਾਨ ਸੀ ਇਹ ਤੋਂ ਹੁਣ ਜੋ ਇਹ ਆਪਣੇ ਇਹਨਾਂ ਹੱਥਾਂ ਨਾਲ ਮੈਂ ਵੇਖਿਆ ਤੇ ਇਹਨਾਂ ਹੱਥਾਂ ਨਾਲ ਮੈਂ 4 ਦਿਨ ਲਗਾਤਾਰ ਸਾਫ਼ ਕੀਤਾ ਅੱਛਾ। ਉਹਨੇ ਸ਼ਹੀਦਾਂ ਦੇ ਖੂਨ ਨੇ ਜੋਸ਼ ਕੇ ਸ਼ਹੀਦ ਹੋ ਬਿਲਕੁਲ। ਚਾਹੇ ਕਿਸੇ ਧਰਮ ਵਿੱਚ ਮੁਬਾਰਕ ਹੈ ਕਿਸੇ ਮਕਸਦ ਦਾ ਸ਼ਹੀਦੀ ਕਰਨੀ ਪੈਂਦੀ ਅੱਜ ਇੱਥੇ ਲਿਖੇ ਉਰਦੂ ਵਿੱਚ ਉਹ ਪਾਲਕੀ ਸੋਨੇ ਦੀ ਅੱਜ ਅੱਛਾ, ਗੁਰੂ ਨਾਨਕ ਦੇਵ ਹੋਰਾਂ ਦਾ ਵਿਆਹ ਜਿਹੜਾ ਉਹ ਕਿਸ ਹੋਇਆ ਧਰਮ ਦੀ ਬਟਾਲੇ ਰਸਮ- ਉਹਦੇ ਇੰਡੀਆ ਚ ਹੋਇਆ ਨਹੀਂ, ਉਹ ਕਿਸ ਧਰਮ ਦੇ ਅਨੁਸਾਰ ਹੋਇਆ ਸੀ? ਸਿੱਖੀਜ਼ਮ ਜਾਂ ਹਿੰਦੂ? ਉਹ ਸਿੱਖ ਮਤਲਬ ਅੱਛਾ, ਸਿੱਖ ਮਜ਼ਹਬ ਦੇ ਹਿਸਾਬ ਨਾਲ ਹਾਂਜੀ, ਹੋਇਆ। ਉਹ ਅੱਲਾਹ ਤਾਲਾ ਦੇ ਪਿਆਰ ਸਨ ਹੁਣ ਜੋ ਚੀਜ਼ ਲਿਖੀ ਤੇ ਉਹ ਤੋਂ ਸ਼ੁਰੂਆਤ ਹੋਈ ਉਹ ਤੋਂ ਉਸ ਵਕਤ ਰਬਾਬ ਵਾਜਾ ਦਵਲਾ ਨਹੀਂ ਸੀ ਨਾ ਬਾਬਾ ਜੀ ਤੋਂ ਸ਼ੁਰੂਆਤ ਹੋਈ ਲੇਕਿਨ ਬਾਅਦ ਵਿੱਚ ਵਾਜਾ ਦਵਲਾ ਨੇ ਸਾਡੇ ਨਿਕਾਹ ਕਰ ਦਿੱਤਾ पहले ज्ञानी जी पढ़ेगा ज्ञानी जो बात ਲੈ ਲਓ ਉਹ ਤੋਂ इस मुताबिक क्या बताया जी आपने? ਇਹ ਜਿਹੜੇ ਸਾਡਾ ਨਿਕਾਹ ਹੁੰਦਾ ਨਾ ਨਿਕਾਹ ਇੱਥੇ ਹੁੰਦਾ ਲੜਕੇ ਦਾ ਅੱਛਾ, ਉਸ ਤੋਂ ਇਲਾਵਾ ਜਿਹੜੇ 200 ਸਿੱਖ ਸ਼ਹੀਦ ਹੋਏ ਉਹਨਾਂ ਦੇ ਯਾਦਗਾਰ ਹੈ ਉਹ ਤੇ ਮਤਲਬ ਸਾਨੂੰ ਅਸਥੀਆਂ ਪਈ ਅੱਛਾ, ਜਿਹੜਾ ਪਹਿਲੀ ਵਾਰੀ ਗੁਰਦੁਆਰਾ ਸਾਹਿਬ ਬਣਾਇਆ ਇਹ ਗੁਰੂ ਨਾਨਕ ਦੇਵ ਜੀ ਦੇ ਪੋਤੇ ਨੇ ਬਣਾਇਆ ਸੀ ਭਾਈ ਲਹਿਣਾ ਦਾਸ ਜੀ ਨੇ। ਨਹੀਂ ਉਹ ਪਹਿਲੇ ਲਾਣਾ ਦਾ ਦੂਜਾ ਗੁਰੂ ਸੀ ਅੱਛਾ ਅੱਛਾ। ਭਾਈ ਲਾਣਾ ਦੂਜਾ ਗੁਰੂ ਸੀ ਗੁਰੂ ਨਾਨਕ ਨੂੰ ਗੁਰਿਆਈ ਦਿੱਤੀ ਤੇ ਗੁਰਦੁਆਰਾ ਸਾਹਿਬ ਪਹਿਲੀ ਵਾਰੀ ਕਿਹਨੇ ਬਣਾਇਆ ਸੀ? ਗੁਰੂ ਨਾਨਕ ਮਾਨੋ ਤੋਂ ਬਣਿਆ ਸੀ ਅੱਛਾ, ਇਹ ਜਿਹੜੀ ਹੁਣ ਮੌਜੂਦਾ ਬਿਲਡਿੰਗ ਇਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਦੁਬਾਰਾ ਸਾਰੀ ਬਣੀ ਗਈ। ਆਖਰੀ ਚ ਫਿਰ ਮਹਾਰਾਜਾ ਜੀ ਦੀ ਹੁਕੂਮਤ ਸੀ ਉਹ ਵਜ਼ੀਰ ਆਜ਼ਮ ਸੀ ਨਾ ਪੂਰੇ ਮੁਲਕ ਦਾ ਉਦੋਂ ਬਣਾਈ ਸੀ ਫਿਰ ਉਹਨਾਂ ਅੱਛਾ, ਉਦੋਂ ਮਹਾਰਾਜਾ ਉਹਨੇ ਸਾਰੇ ਬਣਾਏ ਸੀ ਇਹਦੇ ਸਖਤੀ ਵੀ ਕਰਦਾ ਹੁੰਦਾ ਸੀ ਮੁਸਲਮਾਨਾਂ ਦੇ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹਦੇ? ਉਹ ਬਿਲਕੁਲ ਹਾਂ, ਵੀ ਤੁਸੀਂ ਨਮਾਜ਼ ਹਾਕੇ ਕਿਉਂ ਨਹੀਂ ਪੜ੍ਹਦੇ? ਹਾਕੀ ਚੀਜ਼ ਹੈ ਜਿਹੜਾ ਮਜ਼ਹਬ ਹੈ ਕੋਈ ਵੀ ਮਜ਼ਹਬ ਹੈ ਮੁਬਾਰਕ ਹੈ ਲੋਕ ਆਪਣੇ ਮਜ਼ਹਬ ਪਾਬੰਦੀ ਨਾ ਰੱਖੇ ਉਹ ਕੋਈ ਹਾਲ ਨਹੀਂ ਇਹ ਜ਼ਰੂਰੀ ਹੁੰਦਾ ਇਹ ਗੁਰੂ ਨਾਨਕ ਦੇਵ ਜੀ ਦਾ ਘਰ ਸੀ? ਘਰ ਸੀ ਮਾਂ ਪਿਓ ਦਾ ਘਰ। ਅੱਛਾ, ਮਾਂ ਪਿਓ ਦਾ ਘਰ ਸੀ। ਤੇ ਗੁਰੂ ਨਾਨਕ ਦੇਵ ਜੀ ਹੋਰਾਂ ਦੇ ਮਾਤਾ ਪਿਤਾ ਦਾ ਨਾਮ ਵੀ ਤੁਸੀਂ ਦੱਸ ਦਿਓ। ਮਾਤਾ ਪਿਤਾ ਸੀ ਮਾਂ ਕਲਿਆਣ ਦਾਸ ਹਾਂਜੀ। ਤੇ ਮਾਤਾ ਜੀ ਸੀ ਤ੍ਰਿਪਤਾ ਮਾਤਾ ਤ੍ਰਿਪਤਾ। ਮਾਤਾ ਤ੍ਰਿਪਤਾ ਬਾਹਰ ਬਿਲਡਿੰਗ ਬਣੀ ਨੇ ਉਹਦੇ ਨਾਮ ਤੇ ਮਰਦਾਨਾ ਨਿਵਾਸ ਮਾਤਾ ਤ੍ਰਿਪਤਾ ਨਿਵਾਸ ਇਹ ਚੀਜ਼ਾਂ ਬਣੀ ਉਹ ਸਾਰੇ ਉਹਦੇ ਨਾਮ ਤੇ ਚੱਲਣਾ ਪਹਿਲੇ ਇਸ ਇਲਾਕੇ ਨਾਮ ਸੀ ਬਾਬਾ ਜੀ ਜਨਮ ਤੋਂ ਪਹਿਲੇ ਰਾਏ ਬਵਾਈ ਤਲਵੰਡੀ ਸੀ ਇਹ ਨਵਾਬ ਸੀ ਰਾਏ ਬਲਾ ਜਿਹੜੇ ਬਸ਼ੀਰ ਬੱਡੀ ਦੇ ਇਹਨਾਂ ਦੇ ਲੱਕੜ ਦਾਦਾ ਸੀ ਤੇ ਉਹਨਾਂ ਨੇ ਫਿਰ ਜਦੋਂ ਬਾਬਾ ਜੀ ਮਾਂ-ਬਾਪ ਨੂੰ ਕਮਰਾ ਦਿੱਤਾ ਬਾਬਾ ਜੀ ਪੈਦਾ ਹੋਇਆ ਫਿਰ ਉਹਨਾਂ ਨੇ ਕਿਹਾ ਕਿ ਹੁਣ ਮੇਰੇ ਨਾਮ ਤੇ ਨਹੀਂ ਚੱਲੇਗਾ ਹੁਣ ਤੇਰੇ ਨਾਮ ਤੇ ਚੱਲੇਗਾ ਨਾਨਕ ਦਾ ਆਣਾ ਨਾਨਕ ਸਾਹਿਬ ਦੇ ਨਨਕਾਣਾ ਸਾਹਿਬ ਅੱਛਾ, ਇਹ ਉਹ ਰਾਏ ਬਲਾਰ ਭੱਟੀ ਦੇ ਦੌਰ 'ਚ ਜਦੋਂ ਉਹਨਾਂ ਨੇ ਕਿਹਾ ਸੀ ਕਿ ਇਹ ਨਾਨਕ ਦਾ ਆਣਾ ਸਾਹਿਬ ਆ ਹਾਂ। ਉਤੋਂ ਫਿਰ ਨਨਕਾਣਾ ਸਾਹਿਬ ਬਣਿਆ। ਨਨਕਾਣਾ ਸਾਹਿਬ ਬਣ ਗਿਆ ਉਹ ਕਹਿੰਦੇ ਤਲਵੰਡੀ ਹੁਣ ਨਹੀਂ ਹੋ ਗਈ ਤਲਵੰਡੀ ਦੂਰ ਹੋ ਗਈ ਹੁਣ ਨਾਨਕ ਦੇ ਨਾਮ ਤੇ ਹੋਏਗਾ ਨਨਕਾਣਾ ਨਨਕਾਣਾ ਸਾਹਿਬ ਨਾਨਕ ਦਾ ਆਣਾ ਆਣਾ। ਨਨਕਾਣਾ ਨਿਸ਼ਾਨ ਇਹਦਾ ਮਕਸਦ ਇਹ ਹੈ ਕਿ ਅੱਜ ਖੁਦਾ ਕੋਈ ਖੁਦਾ ਦੇ ਮਖਲੂਕ ਆ ਜਾਂਦਾ ਹੈ ਉਹ ਰਿਕਾਰਡ ਨਹੀਂ ਆਗੇ ਨਹੀਂ ਚੱਲਿਆ ਇਹ ਹਰ ਕੋਈ ਆ ਸਕਦਾ ਸਾਡੇ ਗੁਰਦੁਆਰੇ ਜਨ ਮਰਿਆਦੇ ਨੇ ਇਹ ਚੀਜ਼ ਆएंगे ਕਿ ਇੱਥੇ ਡਾਕਟਰ ਵੀ ਹਾਜ਼ਰ ਹੋਏਗਾ ਮਲਮ ਪੱਟੀ ਹੈ ਜੋ ਵੀ ਇਨਸਾਨ ਵਾਸਤੇ ਹੈ ਇਹ ਗੁਰੂ ਨਾਨਕ ਦੇ ਹੁਕਮ ਇੱਥੇ ਕੋਈ ਮਰੀਜ਼ ਆ ਗਿਆ ਕੋਈ ਆ ਗਿਆ ਡਿਸਪੈਂਸਰੀ ਹੈ ਸਾਡੇ ਉਹ ਹਰ ਚੀਜ਼ ਹਾਜ਼ਰ ਹੈ ਦਵਾਈ ਲੰਗਰ ਪਾਣੀ ਬਿਸਤਰ ਹਰ ਚੀਜ਼
ਅੱਛਾ, ਜਿਵੇਂ ਮੁਸਲਮਾਨ ਮਜ਼ਹਬ ਦੇ ਵਿੱਚ, ਮੁਸਲਮਾਨ ਧਰਮ ਦੇ ਵਿੱਚ ਅਸੀਂ 5 ਟਾਈਮ ਮਸਜਿਦ ਜਾਂਦੇ ਹਾਂ। ਸਿੱਖ ਧਰਮ ਦੇ ਵਿੱਚ ਇਬਾਦਤ ਦਾ ਕੀ ਸ਼ਡਿਊਲ? 2 ਟਾਈਮ ਸੁਬਹ ਸ਼ਾਮ। ਸਵੇਰ ਵਾਲੀ ਇਬਾਦਤ ਨੂੰ ਕੀ ਕਹਿੰਦੇ ਆ? ਸੁਬਹ ਅੰਮ੍ਰਿਤ ਵੇਲਾ, ਜਿਵੇਂ ਅੰਮ੍ਰਿਤ ਤੋਂ ਵੇਲਾ। ਜਦ ਵੇਲਾ ਕਰਦੇ। ਸ਼ਾਮ ਨੂੰ ਜਿਹੜਾ ਹੈਗਾ ਸੋਦਰ ਦਾ ਵੇਲਾ, ਸੰਧਿਆ ਵੇਲਾ, ਤੇ ਯਾਨੀ ਅੰਮ੍ਰਿਤ ਵੇਲਾ ਸਜਦ ਵੇਲਾ ਕਹਿੰਦੇ ਨੇ। ਤੇ ਜਿਹੜੇ ਜਪਜੀ ਸਾਹਿਬ ਆ ਉਹ ਅੰਮ੍ਰਿਤ ਵੇਲੇ ਪੜ੍ਹਨੀ ਅੰਮ੍ਰਿਤ ਵੇਲੇ ਪੜ੍ਹਨੀ। ਤੇ ਇਹੀ ਪੜ੍ਹਨੀ ਰੋਜ਼? ਹਾਂ, ਰੋਜ਼ ਅੰਮ੍ਰਿਤ ਵੇਲੇ ਪੜ੍ਹਨੀ। ਜਿਹੜੇ ਸ਼ਾਮ ਦਾ ਹੈ ਉਹ ਸ਼ਾਮ ਦਾ ਪੜ੍ਹਨੀ। ਅੱਛਾ, ਸ਼ਾਮ ਦਾ ਪੜ੍ਹਨਾ। ਹਾਂਜੀ, ਉਹ ਲਾਇਦਾ ਪੜ੍ਹਨੀ। ਤੇ ਬਾਣੀ ਜਿਹੜੀ ਆ ਇਹ ਮਤਲਬ ਇਹਦੇ ਵਿੱਚ ਬਾਣੀ- ਕਿੰਨੇ ਗੁਰੂਆਂ ਦਾ ਕਲਾਮ ਆ? ਇਹਦੇ ਸਾਰੇ ਗੁਰਾਂ ਦਾ, ਸਾਰੇ ਗੁਰੂਆਂ ਦਾ। ਸਾਰੇ ਗੁਰਾਂ ਦੇ ਹੱਕ ਹੈ। ਹਰ ਚੀਜ਼ ਦੇ ਟਾਈਮ ਦਿੱਤਾ। ਸ਼ਲੋਕ ਮਾਲਾ ਪਹਿਲੇ, ਸ਼ਲੋਕ ਮਾਲਾ ਦੂਜਾ, ਸ਼ਲੋਕ ਮਾਲਾ ਤੀਜਾ, ਚੌਥਾ, ਪੰਜਵਾਂ, ਛੇਵਾਂ, ਇਸ ਤਰ੍ਹਾਂ ਹਰ ਗੁਰੂ ਦੇ ਆਪਣੀ ਆਪਣੀ ਦਰਜ ਹੈ, ਉਹ ਸਾਰੇ ਪੜ੍ਹਨਾ ਪਿਆ। ਤੇ ਮੁਸਲਮਾਨ ਦੋ ਨੇ, ਬਾਬਾ ਫਰੀਦ ਤੇ ਭਗਤ ਕਬੀਰ ਹੋਈ। ਤੇ ਵਿੱਚ ਹਿੰਦੂ ਵੀ ਹੈ, ਹਿੰਦੂ ਭਗਤਾਂ ਦਾ ਵੀ ਹੈ, ਸਿੱਖ ਵੀ ਹੈ, ਸਿੱਖਾਂ ਦਾ ਵੀ ਹੈ, ਲੇਕਿਨ 36 ਬਜ਼ੁਰਗਾਂ ਨੇ ਕਲਾਮ ਹੈ। ਟੋਟਲ 36 ਬਜ਼ੁਰਗਾਂ ਨੇ ਕਲਾਮ ਹੈ। ਮਤਲਬ ਕਿ ਅਸੀਂ ਗੁਰਬਾਣੀ ਪੜ੍ਹੀ ਹੈ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਿੱਖਾਂ ਦੀ ਕਿਤਾਬ ਪੜ੍ਹ ਰਹੇ ਹਾਂ। ਵਿੱਚ ਬਾਬੇ ਫਰੀਦ ਜੀ ਬੈਠੇ ਹੋਏ ਨੇ। ਬਿਲਕੁਲ, ਇਲਮ ਤੇ ਇਲਮ ਸਭ ਵਾਸਤੇ। ਹੁਣ ਇਸ ਤਰ੍ਹਾਂ ਸਿੱਖ ਉਹਨੂੰ ਦੱਸਦਾ ਮੈਨੂੰ ਪੁਰਾਣੀ ਮਸਜਿਦ ਸਾਰਾ ਪੜ੍ਹਦਾ। ਹਾਂ, ਬਿਲਕੁਲ। ਤਾਂ ਉਹਦੇ ਨੂੰ ਮੁਸਲਮਾਨ ਬਣ ਜਾ। ਲੇਕਿਨ ਉਹਦੇ ਚ ਵੇਖੋ ਦੁਨੀਆ 'ਚ ਸਾਡਾ ਜਿਹੜਾ ਅਕਾਲ ਤਖਤ ਦਾ ਹੈਡ ਗ੍ਰੰਥੀ ਹੈ ਜਥੇਦਾਰ, ਉਹ ਸਾਰਾ ਪੜ੍ਹਿਆ। ਹਾਂ, ਉਹਨੂੰ ਹਰ ਗੱਲ ਦੀ ਜਵਾਬ ਦੇ ਸਕਦਾ। ਲੇਕਿਨ ਹਾਲਤ ਇਹ ਹੈ ਕਿ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਸਮਝਦੇ, ਕੋਸ਼ਿਸ਼ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਹਿੰਮਤ ਨਹੀਂ ਕਰਦੇ। ਸਭ ਚੀਜ਼ਾਂ ਸੱਚ ਨੇ। ਸਹੀ ਗੱਲ ਹੈ। ਕੁਰਾਨ ਮਜੀਦ ਤੋਂ ਆਇਆ, ਬਿਲਕੁਲ। ਹਾਂ, ਗੀਤਾ, ਰਾਮਾਇਣ, ਗੁਰੂ ਗ੍ਰੰਥ ਸਾਹਿਬ, ਬਾਈਬਲ, ਇਹ ਚੀਜ਼ਾਂ ਸਭ ਸਹੀ, ਲੇਕਿਨ ਅਸੀਂ ਨਹੀਂ ਸਹੀ। ਨਹੀਂ ਸਹੀ, ਬਿਲਕੁਲ। ਸਾਡੇ 'ਚ ਫਰਕ ਹੈ, ਸਾਡੇ 'ਚ ਫਰਕ ਹੈ। ਇਹ ਚੀਜ਼ ਮਕਾ ਅਲਾਦੀ ਹੈ ਕਿ ਉਹਨੂੰ ਸਾਹਮਣੇ ਚੱਲ ਜਾਓ ਬੇਟਾ, ਵੇਖੋ ਜਿਹਨੇ ਸ਼ਰਤਾਂ ਲਿਖੀ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ। ਜਦੋਂ ਉਹ ਪ੍ਰਗਟਿਆ ਮੈਨੂੰ ਫਾਇਦਾ ਹੋਇਆ ਨਾ, ਜਿਵੇਂ ਗੁਨਾਹ ਜਾਂਦੇ ਨਾ, ਸਭ ਗੁਨਾਹ ਪੜ੍ਹਦੇ ਮੈਂ ਤੁਮ ਜਗ ਜਾਣਾ ਹੋ। ਤੁਮ ਮਤਲਬ ਗੁਨਾਹ ਨੂੰ ਕਹਿੰਦੇ, ਤੁਮ ਅਸੀਂ ਦੂਜੇ ਵੀ ਕਹਿੰਦੇ ਲੇਕਿਨ ਤੁਮ ਗੁਨਾਹ ਨੂੰ ਕਹਿੰਦੇ। ਇਨਸਾਨ ਦੇ ਅੰਦਰ ਰੱਬ ਵਸ ਗਿਆ, ਇਨਸਾਨ ਦੇ ਅੰਦਰ ਰੱਬ ਦੇ ਪਿਆਰ ਹੋ ਗਿਆ, ਇਨਸਾਨ ਦੇ ਅੰਦਰ ਰੱਬ ਨੂੰ ਮਿਲਣਾ ਹੋ ਗਿਆ। ਇਹ ਤੁਮ ਇਸ ਤਰ੍ਹਾਂ ਹੈਗਾ, ਜਿਹਨੇ ਗੁਨਾਹ ਚਲੇ ਜਾਂਦੇ ਤੇ ਇਹ ਚੀਜ਼ ਅੰਦਰ ਆ ਜਾਂਦੀ, ਫਿਰ ਗੁਨਾਹ ਕਿੱਥੇ ਰਹੇ। ਜਦੋਂ ਗੁਰੂ ਨਾਨਕ ਦੇਵ ਹੋਰਾਂ ਨੇ ਬਾਣੀ ਉਚਾਰੀ ਸੀ, ਏਕ ਓੰਕਾਰ ਸਤਿਨਾਮ ਕਰਤਾ ਪੁਰਖ, ਉਹ ਕਿੰਨੀ ਉਮਰ ਸੀ ਉਹਨਾਂ ਦੀ ਉਸ ਵੇਲੇ? ਉਹ 6-7 ਸਾਲ ਦਾ ਸੀ। ਅੱਛਾ, 6-7 ਸਾਲ ਦੇ ਸਨ। ਉਹ ਵੀ ਸਮੁੰਦਰ ਗਏ ਸਨ। ਸਮੁੰਦਰ ਜਾ ਕੇ ਰੱਬ ਨੇ ਬੁਲਾਇਆ ਸੀ, ਸਮੁੰਦਰ 'ਚ ਉਹਨੂੰ ਬਾਣੀ ਦਿੱਤੀ। 3 ਦਿਨ ਜਿਹੜਾ ਉਹ ਗਾਇਬ ਹੋਇਆ ਸੀ, ਨਾਨ ਗਏ ਸੀ, ਨਾਨ ਗਏ ਸਨ ਉੱਥੇ, ਤੇ ਉੱਥੇ ਜਿਹੜੇ ਬਕਾਇਆ ਬੱਚੇ ਆ ਗਏ ਤੇ ਉਹ ਨਹੀਂ ਆਇਆ। ਉਹ ਕਹਿੰਦਾ ਬੀਬੀ ਨਾਨਕੀ ਕੋ ਗਏ ਸਨ ਕਿ ਤੇਰੇ ਭਰਾ ਡੁੱਬ ਗਿਆ, ਤੈਨੂੰ ਡੁੱਬਦਾ ਨਹੀਂ, ਡੁੱਬੇ ਨੂੰ ਉਤਾਰਦਾ। ਤੀਸਰੇ ਦਿਨ ਬਾਅਦ ਫਿਰ ਆਇਆ, ਫਿਰ ਰੱਬ ਨੂੰ ਮਿਲਿਆ ਸੀ। ਅੱਛਾ, ਇਹ 2 ਭੈਣ ਭਰਾ ਸੀ? 2 ਭੈਣ, ਬੀਬੀ ਨਾਨਕੀ ਤੇ ਨਾਨਕ। ਅਸੀਂ ਵੈਸੇ ਤਾਂ ਬੇਸਿਕਲੀ ਖੜੇ ਆ ਗੁਰਦੁਆਰਾ ਜਨਮ ਸਥਾਨ, ਲੇਕਿਨ ਇਹ ਦਰਵਾਜ਼ੇ ਤੁਸੀਂ ਜਿਹੜੀਆਂ ਤਸਵੀਰਾਂ ਵੇਖ ਰਹੇ ਜੇ, ਇਹ ਇਤਿਹਾਸ ਹੈ ਗੁਰਦੁਆਰਾ ਸੱਚਾ ਸੌਦਾ, ਚੂੜਗਾਣਾ ਮੰਡੀ, ਫਰੂਕਾਬਾਦ, ਮੌਜੂਦਾ ਸ਼ਿਵਪੁਰਾ। ਇਹ ਉਹ ਇਤਿਹਾਸ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਹੋਰਾਂ 20 ਰੁਪਏ ਦਾ ਲੰਗਰ ਸੰਤ ਮੰਡਲੀ ਸੀ ਜਿਹੜਾ ਉਹਨਾਂ ਸਾਧੂਆਂ ਨੂੰ ਛਕਾਇਆ ਸੀ। ਇੱਧਰ ਤੁਸੀਂ ਵੇਖ ਸਕਦੇ ਹੋ ਬਾਬਾ ਜਾਂਦਾ ਗੁਰੂ ਨਾਨਕ ਦੇਵ ਜੀ, ਇੱਧਰ ਤੁਸੀਂ ਵੇਖ ਸਕਦੇ ਹੋ ਗੁਰੂ ਨਾਨਕ ਦੇਵ ਜੀ ਇਸ ਦਰਵਾਜ਼ੇ ਤੇ ਇੰਟਰੋ ਹੋਈ ਹੈ। ਸੱਜੇ ਪਾਸੇ ਇਹ ਦਰਵਾਜ਼ਾ ਆਉਂਦਾ ਹੈ, ਨਾਲ ਰਬਾਬ ਵਜਾਉਂਦੇ ਭਾਈ ਮਰਦਾਨਾ ਜੀ ਤੇ ਨਾਲ ਭਾਈ ਬਾਲਾ ਜੀ। ਭਾਈ ਮਰਦਾਨਾ ਜੀ ਤੇ ਬਾਲਾ ਜੀ ਇਹ ਗੁਰੂ ਨਾਨਕ ਦੇਵ ਹੋਰਾਂ ਦੇ ਬੜੇ ਬੁਰੇ ਮਿੱਤਰ ਸਨ, ਔਰ ਭਾਈ ਮਰਦਾਨਾ ਜੀ ਜਿਹੜੇ ਨੇ ਇਹ ਜ਼ਾਤ ਦੇ ਮਰਾਸੀ ਸਨ, ਔਰ ਇਹ ਰਬਾਬ ਵਜਾਉਂਦੇ ਸਨ। ਪਾਲਕੀ ਵੇਖ ਰਹੇ ਹੋ, ਇਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਹੈ। ਗੁਰਪੁਰਬ ਮੌਕੇ ਗੁਰੂ ਗ੍ਰੰਥ ਸਾਹਿਬ ਇਹਦੇ ਵਿੱਚ ਰੱਖ ਕੇ ਤੇ ਨਗਰ ਕੀਰਤਨ ਦਾ ਜਲੂਸ ਕੱਢਿਆ ਜਾਂਦਾ।
ਜੀ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹੀਦਾਂ ਦਾ ਰੁਤਬਾ ਹਰ ਮਜ਼ਹਬ 'ਚ, ਹਰ ਧਰਮ 'ਚ ਬਹੁਤ ਉੱਚੇ ਪੱਧਰ ਦਾ ਹੁੰਦਾ ਹੈ। ਤੇ ਸਿੱਖ ਧਰਮ ਦੇ ਵਿੱਚ ਜਿਹਨਾਂ ਸ਼ਹੀਦੀਆਂ ਪਾਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਦੀਆਂ ਫੋਟੋਆਂ 'ਚ ਲੱਗੀਆਂ ਨੇ, ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਕਿ ਦਲੇਰ ਮਰਦ ਭਾਈ ਟਹਿਲ ਸਿੰਘ ਜੀ ਸ਼ਹੀਦ। ਅੱਗੇ ਤੇ ਚੱਲਦੇ ਹਾਂ ਤੇ ਨਿਰਭੈ ਜੁੱਲਾ ਭਾਈ ਦਲੀਪ ਸਿੰਘ ਜੀ ਸ਼ਹੀਦ। ਅੱਗੇ ਸਾਨੂੰ ਵੇਖਣ ਨੂੰ ਮਿਲਦੇ ਨੇ ਨਿਡਰ ਯੋਧਾ ਭਾਈ ਕੇਸਰ ਸਿੰਘ ਜੀ ਸ਼ਹੀਦ, ਅਲਬੇਲੇ ਸ਼ਹੀਦ ਭਾਈ ਗੁਰਬਖਸ਼ ਸਿੰਘ ਜੀ, ਸੰਤ ਸਰੂਪ ਭਾਈ ਵਰਿਆਮ ਸਿੰਘ ਜੀ ਸ਼ਹੀਦ, ਸੱਚਾ ਸੂਰਮਾ ਭਾਈ ਦਿਆਲ ਸਿੰਘ ਜੀ ਸ਼ਹੀਦ। ਰੁੱਖ ਦੇ ਪਿੱਛੇ ਵੀ ਇੱਕ ਫੋਟੋ ਲੱਗੀ ਹੋਈ ਹੈ, ਗੁਰਮੁਖ ਪਿਆਰੇ ਭਾਈ ਚੰਦਾ ਸਿੰਘ ਜੀ ਸ਼ਹੀਦ। ਇਹ ਉਹ ਮਹਾਨ ਹਸਤੀਆਂ ਨੇ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਸ਼ਹੀਦੀਆਂ ਪਾਈਆਂ। ਸ਼ਹੀਦ ਗੰਜ ਸ਼ਹੀਦ ਭਾਈ ਦਲੀਪ ਸਿੰਘ, ਸਾਹੋਵਾਲ ਸ਼ਹੀਦ ਭਾਈ ਵਰਿਆਮ ਸਿੰਘ। ਜੀ ਦੋਸਤੋ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਤੁਹਾਨੂੰ ਅੱਜ ਸਿੱਖ ਧਰਮ ਦੇ ਬਾਰੇ ਅਸੀਂ ਜਾਣਕਾਰੀ ਦਿੱਤੀ ਕਿ ਗੁਰੂ ਨਾਨਕ ਦੇਵ ਹੋਰਾਂ ਨੇ ਆਪਣੇ ਜੀਵਨ ਨੂੰ ਸਾਰੀ ਹਯਾਤੀ ਇਸੇ ਤਿੰਨਾਂ ਅੱਖਰਾਂ ਦੇ ਨਾਲ ਬਿਤਾਇਆ ਆਪਣੇ ਜੀਵਨ ਨੂੰ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਜੀ ਦੋਸਤੋ, ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਤੇ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤੇ ਸਬਸਕ੍ਰਾਈਬ, ਸ਼ੇਅਰ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ। ਤੇ ਸਾਨੂੰ ਦਿਓ ਇਜਾਜ਼ਤ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ। ਆਪਣਾ ਤੇ ਆਪਣਿਆਂ ਦਾ ਰੱਖਿਓ ਬਹੁਤ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ One, two, three,